ਇੱਕ ਬੜੀ ਇੰਟਰਸਟਿੰਗ ਕੇਸ ਦੇ ਉੱਤੇ ਸੁਪਰੀਮ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਇਆ ਹੈ। ਇਹ ਵੀ ਇਮੀਗ੍ਰੇਸ਼ਨ ਦੇ ਨਾਲ ਕਾਈਂਡ ਆਫ ਸੰਬੰਧਿਤ ਹੈਗਾ ਆ। ਇੱਕ ਬੀਬੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਜਦ ਉਸਦੇ ਘਰ ਵਾਲੇ ਨੂੰ ਵੀਜ਼ਾ ਡਿਨਾਈ ਕੀਤਾ ਗਿਆ ਸੀ, ਕਿਉਂਕਿ ਉਹਦੇ ਘਰ ਵਾਲੇ ਦੇ ਸਰੀਰ ਦੇ ਉੱਤੇ ਅਜਿਹੇ ਟੈਟੂ ਸੀ ਜੋ ਕਿ ਅਮਰੀਕਾ ਦੀ ਸਰਕਾਰ ਮੰਨਦੀ ਸੀ ਵੀ ਉਹ MS-13 ਗੈਂਗ ਦੇ ਨਾਲ ਰਿਲੇਟਡ ਹੋ ਸਕਦਾ ਆ। ਸੁਪਰੀਮ ਕੋਰਟ ਨੇ 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਬੀਬੀ LA ਦੀ ਰਹਿਣ ਵਾਲੀ ਬੀਬੀ ਦੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਆ। ਇਹ ਬੀਬੀ ਜਿਹੜੀ ਕਿ ਇੱਕ ਸਿਵਲ ਰਾਈਟਸ ਅਟਰਨੀ ਆ, ਸੈਂਡਰਾ ਮੂਨੋਜ਼, ਉਸਨੇ ਇਹ ਕਿਹਾ ਸੀ ਵੀ ਉਹਦਾ ਜਿਹੜਾ ਸੈਲਵਾਡੋਰ ਦੇ ਵਿੱਚ ਰਹਿਣ ਵਾਲਾ ਘਰ ਵਾਲਾ ਕਾਉਂਸਲਰ ਪ੍ਰੋਸੈਸਿੰਗ ਦੇ ਦੌਰਾਨ ਉਸ ਦਾ ਵੀਜ਼ਾ ਡਿਨਾਈ ਕਰ ਦਿੱਤਾ ਸੀ ਤੇ ਉਹ ਕਹਿੰਦੀ ਸੀ ਵੀ ਉਹਦੇ ਜਿਹੜੇ ਸੰਵਿਧਾਨਿਕ ਹੱਕਾਂ ਦੀ ਇਸ ਦੇ ਵਿੱਚ ਉਲੰਘਣਾ ਹੋਈ ਆ ਫੈਡਰਲ ਸਰਕਾਰ ਦੇ ਦੁਆਰਾ। ਲੂਈਜ਼ ਐਸਕੀਨੋ ਕੋਡਰੇਰਾ ਇਹ US ਦੇ ਵਿੱਚ ਰਹੀ 2015 ਤੱਕ, ਪਰ ਆਪਣੇ ਘਰ ਵਾਲੇ ਤੋਂ ਕਹਿੰਦੇ ਵੀ ਸੈਪਰੇਟ ਜਿਹੜਾ ਉਹ ਹੋ ਗਿਆ ਸੀ ਤੇ ਸੈਂਡਰਾ ਮੂਨਜ਼ ਉਸ ਦਾ ਨਾਂ ਸੀ। ਤੇ ਇਹ ਕਹਿੰਦਾ ਵੀ ਉਸ ਤੋਂ ਬਾਅਦ ਦੇ ਵਿੱਚ ਅਲ ਸਲਵਾਡੋਰ ਦੇ ਵਿੱਚ ਕਾਉਂਸਲਰ ਇੰਟਰਵਿਊ ਦੇ ਵਿੱਚ ਇਸ ਨੂੰ ਨਾ ਹੋ ਗਈ ਸੀ। ਸਰਕਾਰ ਨੇ ਇਸ ਦੇ ਦੌਰਾਨ ਦੱਸਿਆ ਸੀ, ਇਸ ਪੂਰੇ ਮਾਮਲੇ ਦੇ ਦੌਰਾਨ, ਸੁਣਵਾਈ ਦੇ ਦੌਰਾਨ, ਵੀ ਵੀਜ਼ਾ ਉਸ ਦਾ ਨਾਂ ਇਸ ਲਈ ਕੀਤਾ ਗਿਆ ਸੀ ਜਿਹੜਾ ਕੋਰਡੇਡੋ ਆ, ਇਸ ਦੇ ਉੱਤੇ ਉਹਨਾਂ ਨੂੰ ਸ਼ੱਕ ਸੀਗਾ ਵੀ ਅਨਲੌਫੁਲ ਐਕਟੀਵਿਟੀ, ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹ ਜੁੜਿਆ ਹੋ ਸਕਦਾ ਆ, ਇਸ ਲਈ ਇਸ ਨੂੰ US ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਮੂਨੋਜ਼ ਨੇ ਆਰਗੂ ਕੀਤਾ ਵੀ ਸਰਕਾਰ ਦੇ ਦੁਆਰਾ ਇਸ ਦੇ ਰਾਈਟਸ ਜਿਹੜੇ ਮੈਰਿਜ ਵਾਲੇ ਆ ਤੇ ਡਿਊ ਪ੍ਰੋਸੈਸ ਦੀ ਆ ਉਸ ਦੀ ਉਲੰਘਣਾ ਹੋਈ ਆ ਤੇ ਇਹਦੇ ਕਰਕੇ ਕਹਿੰਦੇ ਵੀ ਜੇ ਕੋਰਡੇਡੋ ਦਾ ਜਿਹੜਾ ਟੈਟੂ ਸੀਗੇ ਉਹ ਇਹ ਕਹਿੰਦੇ ਆ ਵੀ ਉਹ ਕਾਮੇਡੀ ਤੇ ਟ੍ਰੈਜਡੀ ਇੱਕ ਥੀਏਟਰ ਮਾਸਕ ਆ ਉਸ ਦੀ ਪੇਸ਼ਕਾਰੀ ਕਰਦੇ ਆ, ਪਰ ਜਿਹੜੀ ਸਰਕਾਰ ਆ ਉਹ ਇਹ ਮੰਨਦੀ ਆ ਵੀ MS-13 ਦੇ ਨਾਲ ਸੰਬੰਧਿਤ ਜਿਹੜੇ ਉਹ ਗੈਂਗ ਦੇ ਨਾਲ ਸੰਬੰਧਿਤ ਸੀ। 9th ਸਰਕਟ ਕੋਰਟ ਆਫ ਅਪੀਲਸ ਨੇ ਇਸ ਕਪਲ ਦੇ ਹੱਕ ਦੇ ਵਿੱਚ 2022 ਚ ਫੈਸਲਾ ਸੁਣਾਇਆ ਸੀ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਨੂੰ ਰੁਖ ਕੀਤਾ ਸੀਗਾ ਵੀ ਨਹੀਂ, ਅਸੀਂ ਇਸ ਰੂਲਿੰਗ ਨੂੰ ਰਿਵਰਸ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਇਮੀਗ੍ਰੇਸ਼ਨ ਅਫਸਰਾਂ ਨੇ ਜਿਹੜੇ ਕਹਿੰਦੇ ਵੀ ਇਸ ਡਿਸਕ੍ਰੈਸ਼ਨ ਨੂੰ ਵਰਤਦੇ ਹੋਏ ਉਸ ਨੂੰ ਕੰਟਰੀ ਦੇ ਵਿੱਚ ਐਡਮਿਟ ਹੋਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਇੱਕ ਪਾਸੇ ਤੁਸੀਂ ਦੇਖੋ ਵੀ ਕਿੱਦਾਂ ਨਾ ਚੱਲਦਾ ਰਹਿੰਦਾ ਆ। ਇੱਕ ਪਾਸੇ ਇੱਕ US ਸਿਟੀਜ਼ਨ ਦੇ ਸਪਾਊਸ ਨੂੰ ਅਮਰੀਕਾ 'ਚ ਆਉਣ ਤੋਂ ਰੋਕਿਆ ਜਾ ਰਿਹਾ ਹੈ, ਉਹ ਇਹ ਕਹਿ ਕੇ ਵੀ ਉਹਦੇ ਟੈਟੂਜ਼ MS-13 ਗੈਂਗ ਦੇ ਨਾਲ ਰਿਲੇਟਡ ਆ। ਇਹ ਵੀ ਦੱਸ ਜਾਏ ਵੀ ਉਸ ਬੰਦੇ ਦਾ ਕੋਈ US ਦੇ ਵਿੱਚ ਕੋਈ ਕ੍ਰਿਮੀਨਲ ਰੈਕਡ ਨਹੀਂ ਆ। ਉਹਨਾਂ ਨੇ ਅਲ ਸਲਵਾਡੋਰ ਦਾ ਕੁਝ ਇਸ ਰਿਪੋਰਟ ਦੇ ਵਿੱਚ LA ਟਾਈਮ ਦੀ ਰਿਪੋਰਟ 'ਚ ਦੱਸਿਆ ਨਹੀਂ ਆ। ਤੇ ਦੂਜੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਇੱਕ ਐਗਜ਼ੀਕਿਊਟਿਵ ਆਰਡਰ ਲਿਆ ਰਹੇ ਆ ਵੀ US ਸਿਟੀਜ਼ਨ ਦੇ ਜਿਹੜੇ ਸਪਾਊਸ ਆ ਉਹਨਾਂ ਨੂੰ ਇੱਥੇ ਅਸੀਂ ਪੱਕਿਆ ਜਿਹੜਾ ਉਹ ਕਰਨਾ ਆ। ਸੋ ਬਹੁਤ ਕੁਝ ਜਿਹੜਾ ਉਹ ਨਾਲ ਦੇ ਨਾਲ ਪੈਰਲਲ ਹੀ ਚੱਲਦਾ ਰਹਿੰਦਾ ਆ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਜਿਹੜੇ ਉਹ ਅਕਸਰ ਹੀ ਅਜਿਹੀਆਂ ਚੀਜ਼ਾਂ ਦੇ ਵਿੱਚ ਪਤਾ ਲੱਗਦਾ ਰਹਿੰਦਾ ਹੈ। ਜੀ।